मियाँ साहब फरमांदे ने भी वल तुमे दी कौड़ी हुंदी ते असर हुंदा विच बीआं। ਜਿਹੜੇ ਕੰਮ ਮਾਵਾਂ ਕਰਦੀਆਂ ਉਹ ਹੀ ਕਰਦੀਆਂ ਧੀਆਂ। ਨਸਲ ਦਾ ਜਿਨਸ ਦਾ ਬੜਾ ਫਰਕ ਹੁੰਦਾ। ਧੀ ਵਿਆਹਣ ਲੱਗੋ, ਪੁੱਤਰ ਵਿਆਹਣ ਲੱਗੋ, ਕਦੇ ਵੀ ਮਾਲ ਦੌਲਤ ਦਾ ਲਾਲਚ ਨਾ ਕਰੋ। ਕੋਠੀਆਂ ਵੇਖ ਕੇ, ਜ਼ਮੀਨਾਂ ਵੇਖ ਕੇ, ਗੱਡੀਆਂ ਵੇਖ ਕੇ, ਨੈਸ਼ਨੈਲਿਟੀਆਂ ਵੇਖ ਕੇ, ਮਾਲ ਵੇਖ ਕੇ ਨਾ ਧੀ ਵਿਆਹੋ ਤੇ ਨਾ ਪੁੱਤਰ ਵਿਆਹੋ, ਕਿਉਂਕਿ ਅੱਗੋਂ ਨਸਲ ਟੁਰਨੀ, ਅੱਗੋਂ ਫਿਰ ਖਾਨਦਾਨ ਦਾ ਮੇਰਾ ਮਤਲਬ ਹੈ ਅਗਲਾ ਟੋਰਾ ਟੁਰਨਾ। ਬੜਾ ਫਰਕ ਹੁੰਦਾ। ਪੀਰ ਵਾਰਿਸ ਸ਼ਾਹ ਫਰਮਾਉਂਦੇ ਨੇ ਜਿਨਸਾਂ ਆਪੋ ਆਪਣੇ ਜ਼ੋਰ ਦੱਸਣ, ਜਦੋਂ ਉਖਲੀ ਘੱਤ ਛੜੇਂਦੀਆਂ ਨੇ। ਸਾਡੇ ਕੰਮ ਖਰਾਬ ਪਤਾ ਕਿਉਂ ਹੋਇਆ? ਪਹਿਲੇ ਵਕਤ ਦੇ ਵਿੱਚ ਜਦੋਂ ਲੋਕ ਸਾਕਾਦਾਰੀ ਕਰਦੇ ਸਨ ਨਾ, ਜਦੋਂ ਆਈਏ ਅਸੀਂ ਜੰਮੇ ਵੀ ਨਹੀਂ ਸਾਂ, ਉਦੋਂ ਦੀ ਗੱਲ ਹੈ। ਲੋਕ ਪਤਾ ਕਰਦੇ ਸਨ ਕਿ ਜਿੱਧਰ ਅਸੀਂ ਬੱਚਾ ਵਿਆਹਣ ਲੱਗੇ ਹਾਂ, ਇਹ ਬੱਚੀ ਦੇ ਨਾਨਕੇ ਕਿੱਥੇ ਨੇ, ਇਹਦੀ ਮਾਂ ਦੇ ਪੇਕੇ ਕਿੱਥੇ ਨੇ, ਇਹਨਾਂ ਦੀ ਵਰਤੋਂ ਵਰਤਾਂ ਕੈਸੀ, ਇਹਨਾਂ ਦਾ ਕਿਰਦਾਰ ਕੈਸਾ ਹੈ। ਜੇ ਬੱਚਾ ਵਿਆਹਣ ਲੱਗਿਆ ਪਰਚੋਲ ਕਰਨੀ ਤੇ ਬੱਚੀ ਵਾਲੇ ਵੀ ਪਰਚੋਲ ਕਰਦੇ ਸਨ ਕਿ ਜਿਹੜਾ ਬੱਚਾ ਹੈ ਜਿੱਧਰ ਅਸੀਂ ਧੀ ਦੇਣ ਲੱਗੇ ਹਾਂ, ਉਹ ਲੋਕ ਕਿਵੇਂ ਦੇ ਨੇ। ਉਹਨਾਂ ਨੂੰ ਮੇਰਾ ਮਤਲਬ ਹੈ ਅਗਲੇ ਆਏਗੇ ਦੀ ਕੋਈ ਕਦਰ ਪਹਿਚਾਣ ਹੈ ਵੀ ਹੈ ਕਿ ਨਹੀਂ। ਮਾਲ ਦੌਲਤ ਹੀ ਸਾਰਾ ਕੁਝ ਨਹੀਂ ਹੁੰਦਾ। ਇਸ ਵਕਤ ਵਿੱਚ ਬੜੀ ਜ਼ਰੂਰਤ ਦੇ ਮਾਲ ਦੌਲਤ ਵੇਖਣਾ ਚਾਹੀਦਾ, ਮੈਂ ਨਹੀਂ ਆਂਦਾ ਨਾ ਵੇਖੋ, ਲੇਕਿਨ ਇਹ ਵੇਖੋ ਕਿ ਜਿਹਦੇ ਹਾਲ ਅਸੀਂ ਧੀ ਲੱਗਿਆਂ ਦੇਣ, ਕੋਈ ਬੰਦਾ ਬੰਦੇ ਦਾ ਪੁੱਤਰ ਵੀ ਹੈ ਕਿ ਨਹੀਂ। ਜਾਂ ਜਿਹੜਾ ਖਾਨਦਾਨ ਹੈ, ਵੇਖੋ ਰਿਸ਼ਤਾ ਜਿਹੜਾ ਮੀਆਂ ਬੀਵੀ ਦਾ ਜੁੜਦਾ ਹੈ, ਉਹ ਦੋ ਖਾਨਦਾਨਾਂ ਦਾ ਮੇਰਾ ਮਤਲਬ ਹੈ ਗੱਠ ਜੋੜ ਹੁੰਦਾ ਹੈ ਨਾ, ਸਿਰਫ ਦੋ ਜੀਆਂ ਦਾ ਹੀ ਤੇ ਨਹੀਂ ਨਾ। ਕੰਮ ਖਰਾਬ ਉਦੋਂ ਹੋਇਆ ਜਦੋਂ ਲੋਕਾਂ ਨੇ ਪੁੱਛ ਪੜਤਾਲ ਕਰਨੀ ਛੱਡ ਛੱਡੀ। ਬਸ ਨੈਸ਼ਨੈਲਿਟੀ ਵੇਖੀਏ, ਘਰ ਛੱਡੋ ਜੀ। ਮੁੰਡਾ ਯੂਰਪ ਹੁੰਦਾ, ਮੁੰਡਾ ਅਮਰੀਕਾ ਹੁੰਦਾ, ਮੁੰਡਾ ਬਾਹਰ ਦੇ ਮੁਲਕ ਹੁੰਦਾ, ਪੈਸੇ ਕਮਾਉਂਦਾ, ਬਸ ਠੀਕ। ਇਸੇ ਤਰ੍ਹਾਂ ਕੁੜੀ ਵਾਲਿਆਂ ਨੂੰ ਵੇਖਿਆ ਵੀ ਜੇਜ਼ ਵਾਵਾ ਦੇਣ ਦੇ, ਟੂੰਬਾਂ ਵਾਵਾ ਪਾਉਣ ਦੇ। ਉਹ ਕੁੜੀ ਵਾਲਿਆਂ ਨੇ ਵੇਖਿਆ ਕਿ ਮੁੰਡੇ ਦੀ ਨੈਸ਼ਨੈਲਿਟੀ ਹੈ ਜਾਂ ਪੈਸਾ ਚੰਗਾ ਹੈ, ਫੈਕਟਰੀ ਵੇਖ ਲਈ, ਕਾਰਖਾਨਾ ਵੇਖ ਲਿਆ, ਮਾਲ ਦੌਲਤ ਵੇਖ ਲਿਆ, ਡੇਰਾ ਡੰਡਾ ਵੇਖ ਲਿਆ, ਗੱਡੀ ਵੇਖ ਲਈ, ਠੀਕ ਹੈ। ਉਹਨਾਂ ਵੀ ਲਾਲਚ ਨੂੰ ਦੇ ਹੜੀ। ਤੇ ਮੁੰਡੇ ਵਾਲਿਆਂ ਨੇ ਵੀ ਵੇਖ ਲਿਆ ਕਿ ਕੁੜੀ ਵਾਲੇ ਵਾਵਾ ਤਗੜੇ ਨੇ, ਉਹਨਾਂ ਵੀ ਲਾਲਚ ਨੂੰ ਕਰ ਲਿਆ। ਤੇ ਦੁਨੀਆਦਾਰੀ ਦੀ ਯਾਰੀ ਵੱਲੋਂ ਵੀ ਮੀਆਂ ਸਾਹਿਬ ਮਿਸਾਲ ਜਿਵੇਂ ਦਿੱਤੀ ਹੈ ਨਾ, ਤੇ ਰਿਸ਼ਤੇਦਾਰੀ ਵੱਲੋਂ ਵੀ ਇਹ ਹੀ ਹੈ ਕਿ ਜਿਸ ਯਾਰੀ ਵਿੱਚ ਲਾਲਚ ਹੋਵੇ ਉਹ ਤੋੜ ਕਦੀ ਨਹੀਂ ਚੜਦੀ। ਚਾਦਰ ਲੀਰੋ ਲੀਰ ਮੁਹੰਮਦ ਜੋ ਕੰਡਿਆਂ ਨਾਲ ਲੜਦੀ। ਜਦੋਂ ਲਾਲਚ ਆ ਗਿਆ, ਭਾਵੇਂ ਯਾਰੀ ਹੋਵੇ ਭਾਵੇਂ ਰਿਸ਼ਤੇਦਾਰੀ ਹੋਵੇ, ਉਹ ਤੋੜ ਤੇ ਨਾ ਚੜੀ। ਸੋ ਇਸ ਵਾਸਤੇ ਜਦੋਂ ਵੀ ਬੂਟਾ ਲਾਣ ਲੱਗੋ, ਇਹ ਵੇਖੋ ਕਿ ਜਿਹੜਾ ਅਸੀਂ ਪੌਦਾ ਲਾਣ ਲੱਗੇ ਆ, ਕਿਆ ਅਗਲੀ ਜੀਵੀ ਇਹਦੇ ਮੁਤਾਬਕ ਹੈ ਵੀ ਹੈ ਕਿ ਨਹੀਂ। ਜਾਂ ਇਹ ਵੇਖੋ ਕਿ ਜੀਵੀ ਬੜੀ ਚੰਗੀ ਹੈ, ਜਿਹੜਾ ਬੂਟਾ ਹੈ ਉਹ ਇਹਦੇ ਮੁਤਾਬਕ ਇਸ ਕਾਬਲ ਹੈ ਕਿ ਨਹੀਂ। ਇਸ਼ਾਰਾ ਸਮਝ ਆਈ ਗਈ ਹੋਣੀ ਹੈ। ਲਿਹਾਜ਼ਾ ਮੈਂ ਖੋਲ ਕੇ ਵੀ ਗੱਲ ਕਰ ਛੜੀ ਹੈ ਕਿ ਲਾਲਚ ਦੇ ਰਿਸ਼ਤੇ ਜਿਹੜੇ ਹੁੰਦੇ ਨੇ ਇਹ ਤੋੜ ਨਹੀਂ ਚੜਦੇ। ਕੋਈ ਮਹੀਨੇ 2-4 ਲੰਘਦੇ ਨੇ ਨਾ, ਤੇ ਲੱਗ ਪੈਂਦੇ ਨੇ ਤਾਨੇ ਮੇਣੇ ਵੱਜਣ, ਜਾਂ ਕੁੜੀ ਵਾਲੇ ਮਾਰਨ ਲੱਗ ਪੈਣ ਦੇ, ਜਾਂ ਮੁੰਡੇ ਵਾਲੇ ਮਾਰਨ ਲੱਗ ਪੈਣ ਦੇ। ਕਿਉਂ? ਕਿ ਉਹ ਇੱਕ ਦੂਜੇ ਦੇ ਮੁਤਾਬਕ ਨਹੀਂ ਨਾ ਹੋਇਆ ਕੰਮ। ਠੀਕ ਹੈ ਜੀ। ਜੇ ਗੱਲ ਚੰਗੀ ਲੱਗੀ ਹੋਵੇ, ਸਮਝ ਆ ਗਈ ਹੋਵੇ, ਤੇ ਅੱਗੇ ਸ਼ੇਅਰ ਲਾਜ਼ਮੀ ਕਰ ਛੜਿਓ। ਮਿਲਨੇ ਇੱਕ ਨਵੀਂ ਵੀਡੀਓ ਦੇ ਨਾਲ। ਅੱਲਾ ਸੋਹਣੇ ਦੇ ਵਾਲੇ। ਅਸਲਾਮ ਵਾਲੇਕੁਮ ਰਹਿਮਤੁல்லாਹਿ।